ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 23 ਮਾਰਚ 2026 10 ਚੇਤ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਟਸਨ ਕੇਬਲ, ਪੈਲਫਿਲਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਠੋਕ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਅੱਜ ਦੇ ਪ੍ਰੋਗਰਾਮ ਨੂੰ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਗਿੱਲ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ ਹੈ ਔਰ ਨਾਲ ਹੀ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰ, ਜਿਸ ਤਰ੍ਹਾਂ ਕਿ ਜੰਗ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਪਿਛਲੇ 24 ਦਿਨਾਂ ਤੋਂ ਕਿ ਜਿਸ ਤਰ੍ਹਾਂ ਕਿ ਇਜ਼ਰਾਈਲ ਤੇ ਅਮਰੀਕਾ ਵੱਲੋਂ ਈਰਾਨ ਦੇ ਖਿਲਾਫ ਵਿੱਢੀ ਜੰਗ ਨੂੰ ਲਗਭਗ 24 ਦਿਨ ਹੋ ਗਏ ਨੇ ਔਰ ਦੋਵੇਂ ਧਿਰਾਂ ਨੂੰ ਆਪਣੀ ਆਪਣੀ ਜਿਹੜੀ ਤਾਕਤ ਅਤੇ ਕਮਜ਼ੋਰੀਆਂ ਦਾ ਵੀ ਅਹਿਸਾਸ ਹੋ ਗਿਆ ਔਰ ਪ੍ਰੈਜ਼ੀਡੈਂਟ ਟਰੰਪ ਵੱਲੋਂ ਵੀਕਐਂਡ ਤੇ ਜੰਗਬੰਦੀ ਦੇ ਜਿਹੜੇ ਹਿੰਟ ਨੇ ਉਹ ਦਿੱਤੇ ਗਏ ਨੇ, ਲੇਕਿਨ ਈਰਾਨ ਵੱਲੋਂ ਇਸ ਨੂੰ ਨਕਾਰਿਆ ਗਿਆ। ਇਉਂ ਜਾਪਦਾ ਹੈ ਕਿ ਇਹ ਵਾਰ ਆਫ ਨਰਵਸ ਹੈ, ਯਾਨੀ ਕਿ ਦੋਵੇਂ ਧਿਰਾਂ ਵੱਲੋਂ ਅਖੀਰ ਗੱਲਬਾਤ ਰਾਹੀਂ ਹੱਲ ਜਿਹੜਾ ਉਹ ਨਿਕਲਣਾ, ਪਰ ਆਪੋ ਆਪਣੇ ਲੋਕਾਂ ਨੂੰ ਉਹ ਜਿਹੜੇ ਨੇ ਉਹ ਜਿੱਤ ਦੇ ਜਿਹੜੇ ਨੇ ਸਿਗਨਲ ਦੇ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮੈਰੀਲੈਂਡ ਤੋਂ ਵੀਰ ਹਰਜੀਤ ਸਿੰਘ ਗਿੱਲ, ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਮੇਸ਼ਾ ਹੀ ਉਹ ਟੀਵੀ 84 ਦੇ ਖੈਰ ਖੁਆਹ ਵੀ ਨੇ, ਨਿੱਜੀ ਤੌਰ ਦੇ ਉੱਤੇ ਵੀ ਪੰਥਕ ਪਿੜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅੱਛਾ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਝ ਇਸ ਵੇਲੇ ਟਰੱਕਿੰਗ ਇੰਡਸਟਰੀ ਦੇ ਨਾਲ ਹੋ ਰਿਹਾ, ਪਿਛਲੇ ਦਿਨਾਂ 'ਚ ਤਾਂ ਕੈਲੀਫੋਰਨੀਆ ਦੇ ਹਵਾਲੇ ਨਾਲ ਸੀ, ਹੁਣ ਇੰਡੀਆਨਾ ਤੋਂ ਵੀ ਇਹ ਖਬਰਾਂ ਨੇ ਕਿ ਉਹਨਾਂ ਨੇ ਜਿਨ੍ਹਾਂ ਦੇ ਕੋਲ ਇੰਪਲੋਇਮੈਂਟ ਆਥੋਰਾਈਜੇਸ਼ਨ ਹੈ ਉਹਨਾਂ ਦੇ ਵੀ ਟਰੱਕਿੰਗ ਲਾਇਸੈਂਸ ਕੈਂਸਲ ਕਰ ਦਿੱਤੇ ਨੇ, ਇਹ ਕਹਿ ਕੇ ਕਿ ਗ੍ਰੀਨ ਕਾਰਡ ਹੋਣਾ ਜ਼ਰੂਰੀ ਹੈ। ਕੁਛ ਐਸੇ ਵੀ ਕੇਸ ਨੇ ਜਿਨ੍ਹਾਂ ਦੇ ਗ੍ਰੀਨ ਕਾਰਡ ਅਪਰੂਵ ਹੋਏ ਨੇ, ਅਸਾਈਲਮ ਅਪਰੂਵ ਹੋਈ ਹੈ, ਲੇਕਿਨ ਅਜੇ ਗ੍ਰੀਨ ਕਾਰਡ ਆਉਣ 'ਚ ਥੋੜ੍ਹਾ ਵਕਤ ਕਿਉਂਕਿ ਰੋਕੇ ਹੋਏ ਨੇ, ਉਹਨਾਂ ਦੇ ਵੀ ਜਿਹੜੇ ਡਰਾਈਵਰ ਲਾਇਸੈਂਸ ਨੇ ਜਿਹੜੇ ਲੰਬੇ ਵਕਤ ਤੋਂ ਕਰ ਰਹੇ ਨੇ। ਸੋ ਇਹ ਇੱਕ ਵੱਡਾ ਕ੍ਰਾਈਸਿਸ ਹੈ ਕੈਲੀਫੋਰਨੀਆ 'ਚ ਵੀ, ਇੰਡੀਆਨਾ 'ਚ ਵੀ, ਔਰ ਜਿੱਥੇ ਜਿੱਥੇ ਵੀ ਆਪਣੇ ਜਿਹੜੇ ਨੇ, ਕਿਉਂਕਿ ਬਹੁਤ ਸਾਰਿਆਂ ਨੇ ਟਰੱਕਿੰਗ ਨੂੰ ਆਪਣਾ ਜਿਹੜਾ ਹੈ ਉਹ ਪ੍ਰੋਫੈਸ਼ਨ ਬਣਾਇਆ, ਇੱਕ ਮਿਹਨਤ ਕਸ਼ ਨੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਾਣਾ, ਪਰ ਇਸ ਤਰ੍ਹਾਂ ਇੱਕ ਆਮਦਨ ਦਾ ਚੰਗਾ ਸਾਧਨ ਸੀ। ਤੁਸੀਂ ਆਪਣਾ ਘਰ-ਬਾਰ ਵੀ ਲੈ ਸਕਦੇ ਸੀ, ਆਪਣੇ ਬੱਚਿਆਂ ਨੂੰ ਵੀ ਪੜ੍ਹਾ ਸਕਦੇ ਸੀ ਚੰਗੇ ਤੌਰ 'ਤੇ। ਸੋ ਇਸ ਵੇਲੇ ਸਾਡੀ ਕਮਿਊਨਿਟੀ ਦਾ ਇੱਕ ਵੱਡਾ ਹਿੱਸਾ ਕ੍ਰਾਈਸਿਸ 'ਚ ਹੈ ਔਰ ਇਸ ਦਾ ਅਸਰ ਸਾਡੇ ਜਿਹੜਾ ਸਪੋਰਟ ਬੇਸ 'ਤੇ ਵੀ ਹੈ, ਕਿਉਂਕਿ ਅਲਟੀਮੇਟਲੀ ਬਹੁਤ ਸਾਰੇ ਕਿਰਤੀ ਗੁਰਸਿੱਖ ਵੀਰ ਹੀ ਉਹ ਭਾਵੇਂ ਟੈਕਸੀਆਂ 'ਚ ਹੋਣ, ਟਰੱਕਿੰਗ ਇੰਡਸਟਰੀ 'ਚ ਹੋਣ ਜਾਂ ਸਟੋਰਸ 'ਚ ਹੋਣ, ਕਿਉਂਕਿ ਓਵਰਆਲ ਬਾਕੀ ਵੀ ਪ੍ਰਭਾਵਿਤ ਹੋ ਰਹੇ ਨੇ, ਪਰ ਟਰੱਕਿੰਗ ਵਾਲੇ ਤਾਂ ਬਿਲਕੁਲ
ਜਿਹਨੂੰ ਵੈਸੇ ਤਾਂ ਕਿਸੇ ਬਾਰੇ ਕਿਹਾ ਜਾਂਦਾ ਜੀ ਉਹ ਤਾਂ ਸੜਕ ਤੇ ਆ ਗਏ, ਪਰ ਉਹ ਤਾਂ ਵਿਚਾਰੇ ਪਹਿਲਾਂ ਹੀ ਸੜਕ ਤੇ ਸੀ, ਉਹ ਸੜਕੋਂ ਵੀ ਜਿਹੜਾ ਉਹਨਾਂ ਨੂੰ ਕੱਚੇ ਲਾ ਦਿੱਤਾ ਹੈ। ਸੋ ਇਹ ਹਰਜੀਤ ਸਿੰਘ ਗਿੱਲ ਆਪਣੀਆਂ ਦੱਸ ਵੀ ਰਹੇ ਸੀ ਡਿਫਿਕਲਟੀਜ਼ ਕਿ ਵੀ ਇੱਕਦਮ ਜਿਹੜੇ ਕਿੰਨੇ ਡਰਾਈਵਰ ਜਿਹੜੇ 8-10 ਟਰੱਕਿੰਗ ਦੇ ਉੱਤੇ ਸੀ ਉਹ ਸਾਰੇ ਹੀ ਜਿਹੜੇ ਉਹਨਾਂ ਦੀ ਥਾਂ ਤੁਹਾਨੂੰ ਨਵੇਂ ਜਿਹੜੇ ਇੱਥੇ ਬਾਕੀ ਨੇ। ਕਹਿਣ ਨੂੰ ਤਾਂ ਇਸ ਵੇਲੇ ਟਰੰਪ ਦਾ ਕੁਹਾੜਾ ਚੱਲ ਰਿਹਾ, ਲੇਕਿਨ ਜਿਹੜੇ ਦੂਸਰੇ ਨੇ ਕਾਲੇ ਗੋਰੇ ਦੂਜੇ ਉਸ ਮਿਹਨਤ ਨਾਲ ਨਾ ਉਹ ਕੰਮ ਕਰਦੇ ਨੇ, ਔਰ ਜਿਸ ਦੇ ਨਾਲ ਆਪਣੇ ਜਿਨ੍ਹਾਂ ਨੇ ਪਿੱਛੇ ਵੀ ਪੈਸੇ ਖਰਚ ਕੇ ਆਏ ਹੁੰਦੇ ਨੇ, ਪਿੱਛੇ ਉਹਨਾਂ ਦੇ ਭਰਾ ਭੈਣਾਂ ਬਜ਼ੁਰਗ ਵੀ ਡੀਕ ਰਹੇ ਹੁੰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਹੋਪ ਕਰਦੇ ਹਾਂ ਕਿ ਵੀ ਇਸ ਕ੍ਰਾਈਸਿਸ ਚੋਂ ਵਕਤ ਦੇ ਨਾਲ ਆਪਣੀ ਕਮਿਊਨਿਟੀ ਨਿਕਲੇਗੀ, ਪਰ ਇਹ ਇਸ ਵੇਲੇ ਇੱਕ ਬਹੁਤ ਵੱਡਾ ਚੈਲੰਜ ਹੈ। ਦੂਸਰਾ ਪੋਜ਼ਿਟਿਵਲੀ ਇਹ ਹੈ ਕਿ ਬੀਤੇ ਕੱਲ ਸੀਐਟਲ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਨ, ਔਰ ਜਿਹੜੀਆਂ ਗਰਾਊਂਡ ਰਿਪੋਰਟਸ ਨੇ ਕੱਲ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੇ ਵੱਲੋਂ ਪੋਸਟ ਕੀਤੀਆਂ ਗਈਆਂ, ਹੋਰ ਵੀ ਇੰਡੀਪੈਂਡੈਂਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸਵੇਰ ਤੋਂ ਸ਼ਾਮ ਤੱਕ ਲੰਬੀਆਂ ਲਾਈਨਾਂ ਦੇ ਵਿੱਚ ਖੜੀਆਂ ਰਹੀਆਂ, ਔਰ ਖਾਲਿਸਤਾਨ ਦੇ ਰੈਫਰੈਂਡਮ ਨੂੰ ਜਿਹੜਾ ਉਹਨਾਂ ਨੇ ਐਂਡੋਰਸ ਕੀਤਾ। ਜ਼ਾਹਰ ਹੈ ਕਿ ਸੀਐਟਲ ਦੇ ਵਿੱਚ ਵੀ ਇੰਡੀਅਨ ਐਮਬੈਸੀਆਂ ਦਾ ਇਨਫਲੂਐਂਸ ਜਿਹੜਾ ਉਹ ਕਾਫੀ ਵਧਿਆ ਅਮਰੀਕਾ 'ਚ। ਉੱਥੇ ਉਹਨਾਂ ਨੇ ਅੱਡ ਕੌਂਸੂਲੇਟ ਖੋਲ੍ਹਿਆ ਪਿਛਲੇ ਦਿਨਾਂ। ਕੁਛ ਜਿਹੜੇ ਨੇ ਉਸ ਕਿਸਮ ਦੇ ਜੁੱਤੀ ਚੱਟ ਜੇ ਲੋਕ ਕੌਂਸੂਲੇਟ 'ਚ ਉਹਨਾਂ ਨੇ ਵਿਸਾਖੀ ਦੇ ਨਾਂ ਥੱਲੇ ਵੀ ਇਕੱਠੇ ਕੀਤੇ। ਸੋ ਜਿੱਥੇ ਵੀ ਸਿੱਖ ਪ੍ਰਭਾਵ ਦੀਆਂ ਜਾਂ ਖਾਲਿਸਤਾਨੀ ਪ੍ਰਭਾਵ ਦੀਆਂ ਪਾਕਟਸ ਨੇ ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ ਜਿਹੜਾ ਕੱਲ ਉੱਥੇ ਹੋਇਆ ਖਾਲਿਸਤਾਨ ਦੇ ਹੱਕ, ਖਾਲਿਸਤਾਨ ਦੇ ਝੰਡਿਆਂ ਦੇ ਨਾਲ, ਵੋਟਾਂ ਦੇ ਨਾਲ, ਉਹਨੇ ਇੰਡੀਅਨ ਗਵਰਨਮੈਂਟ ਨੂੰ, ਉਹਨਾਂ ਦੇ ਟੁੱਕੜ ਬੋਚਾਂ ਨੂੰ, ਔਰ ਉਹਨਾਂ ਦਾ ਇਹ ਜਿਹੜੀ ਸਾਰੀ ਕਿਲਿੰਗ ਮਸ਼ੀਨਰੀ ਰਾਹ ਦੀ DC ਤੋਂ ਲੈ ਕੇ ਔਰ ਆਟਵਾ ਤੱਕ ਇਹਨਾਂ ਨੇ ਫੈਲਾਈ ਹੋਈ ਹੈ, ਉਹਨੂੰ ਬੜਾ ਇਫੈਕਟਿਵ ਮੈਸੇਜ ਦਿੱਤਾ ਹੈ। ਔਰ ਦੂਸਰੀ ਪੋਜ਼ੀਟਿਵ ਗੱਲ, ਕਿਉਂਕਿ ਮੇਨ ਗੁਰਦੁਆਰਾ ਸਾਹਿਬ ਰੈਂਟਨ ਦੇ ਵਿੱਚ ਹੈ, ਔਰ ਕੁਝ ਅਰਸਾ ਪਹਿਲਾਂ ਸਟਾਕਟਨ ਦਾ ਗੁਰਦੁਆਰਾ ਸਾਹਿਬ ਪਹਿਲਾ ਗੁਰਦੁਆਰਾ ਸਾਹਿਬ ਬਣਿਆ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ, ਜਿਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ। ਨਿਸ਼ਾਨ ਸਾਹਿਬ ਤਾਂ ਹਰ ਗੁਰਦੁਆਰਾ ਸਾਹਿਬ 'ਚ ਹੁੰਦਾ, ਔਰ ਰੈਂਟਨ ਜਿਹੜਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ, ਬਹੁਤ ਵੱਡਾ ਸੰਗਤ ਦਾ ਇਕੱਠ ਹੁੰਦਾ ਹੈ, ਉਹ ਆਲਮੋਸਟ ਹੁਣ ਦੂਸਰਾ ਗੁਰਦੁਆਰਾ ਬਣਿਆ। ਪਿਛਲੇ ਦਿਨਾਂ 'ਚ ਉਹਨਾਂ ਨੇ ਜਿਵੇਂ ਅੱਜ ਭਾਈ ਗੁਰਦੇਵ ਸਿੰਘ ਮਾਨ ਹੋਰਾਂ ਨਾਲ ਗੱਲ ਹੋ ਰਹੀ ਸੀ ਕਿ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਵੀ ਚਲਾ ਦਿੱਤਾ ਹੈ। ਇਹ ਵੀ ਇੱਕ ਪੋਜ਼ਿਟਿਵ ਗੱਲ ਹੈ, ਕਿਉਂਕਿ ਇਹ ਠੀਕ ਹੈ ਕਿ ਜਦੋਂ ਅਸੀਂ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹਾਂ, ਨਿਸ਼ਾਨ ਸਾਹਿਬ ਆਪਣੇ ਆਪ ਦੇ ਵਿੱਚ ਹੀ ਸੋਵਰਨਿਟੀ ਨੂੰ ਰਿਪਰੈਜ਼ੈਂਟ ਕਰਦਾ, ਪਰ ਕੁਝ ਚੀਜ਼ਾਂ ਵਕਤ ਪਾ ਕੇ ਜਿਹੜਾ ਉਹਨਾਂ ਦਾ ਧਾਰਮਿਕ ਮੈਸੇਜ ਤਾਂ ਹੁੰਦਾ ਹੈ, ਨਿਸ਼ਾਨ ਸਾਹਿਬ ਦੇ ਅੱਗੇ ਅਸੀਂ ਸੀਸ ਝੁਕਾਉਂਦੇ ਹਾਂ, ਉਸ ਦਾ ਧਾਰਮਿਕ ਤੌਰ ਦੇ ਉੱਤੇ ਉਸ ਨੂੰ ਜ਼ਿਆਦਾ ਮਾਨਤਾ ਹਾਸਲ ਹੈ, ਕਿਉਂਕਿ ਪੋਲੀਟੀਕਲੀ ਜਿਹੜੇ ਲੋਕ ਅੱਜ ਦੀ ਗੱਲ ਨੂੰ ਕਰਨਾ ਚਾਹੁੰਦੇ ਨੇ, ਜਾਂ ਅੱਜ ਇਹੀ ਨਿਸ਼ਾਨ ਸਾਹਿਬ ਜਿਹੜਾ ਸਾਡੀ ਸੋਵਰਨਿਟੀ ਦਾ ਪ੍ਰਤੀਕ ਹੈ, ਔਰ ਅਸੀਂ ਇੰਡੀਅਨ ਸਟੇਟ ਦੇ ਵਿੱਚ ਕਿਵੇਂ ਸਾਡੇ ਨਾਲ ਗੁਲਾਮਾਂ ਤੋਂ ਵੀ ਬਦਤਰ ਸਲੂਕ ਕੀਤਾ ਜਾ ਰਿਹਾ, ਉਹਦੇ 'ਚ ਇਹ ਬੜਾ ਜ਼ਰੂਰੀ ਹੈ ਕਿ ਹਰ ਗੁਰਦੁਆਰੇ 'ਚੋਂ ਵੀ ਇਹ ਮੈਸੇਜ ਆਏ ਕਿ ਹਰ ਸਿੱਖ ਜਿਹੜਾ ਹੈ ਉਹ ਆਪਣੇ ਹੋਮਲੈਂਡ ਨੂੰ ਆਜ਼ਾਦ ਦੇਖਣਾ ਚਾਹੁੰਦਾ ਹੈ, ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਹੈ, ਇਹੀ ਅਲਟੀਮੇਟ ਸਾਡੀ ਮੰਜ਼ਿਲ ਹੈ। ਸੋ ਅਸੀਂ ਸੀਐਟਲ ਦੀਆਂ ਸਿੱਖ ਸੰਗਤਾਂ ਨੂੰ ਆਲੇ ਦੁਆਲੇ ਤੋਂ, ਔਰ ਖਾਸ ਤੌਰ ਤੇ ਸਿੱਖਸ ਫਾਰ ਜਸਟਿਸ ਦੀ ਡੈਡੀਕੇਟਿਡ ਟੀਮ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ, ਜਿਹੜਾ ਨੇ ਕਾਮਯਾਬੀ ਦੇ ਨਾਲ ਇਸ ਰੈਫਰੈਂਡਮ ਨੂੰ ਕਰਵਾਇਆ। ਅੱਜ 23 ਮਾਰਚ ਹੈ, ਔਰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਨਾਲ ਵੀ ਜੁੜਿਆ ਹੋਇਆ ਪਾਰਟ ਹੈ, ਕਿਉਂਕਿ ਇੱਕ ਜਿਹੜੀ ਝੂਠੀ ਜਿਹੀ ਦੌੜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਭਗਤ ਸਿੰਘ ਦਾ ਨਾਮ ਵਰਤ ਕੇ ਜਿਸ ਕਿਸਮ ਦੀ ਡਰਾਮੇਬਾਜ਼ੀ ਕੀਤੀ, ਹੁਣ ਉਹਨਾਂ ਨੂੰ ਤਾਂ ਇੱਕ ਪਾਸੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਜਿਹੜੇ, ਜਦੋਂ ਅਸੀਂ ਭਾਈ ਰਣਜੀਤ ਸਿੰਘ ਦੇ ਹਵਾਲੇ ਨਾਲ ਗੱਲ ਕੀਤੀ ਸੀ, ਜਿਹੜੇ ਡਿਸਟ੍ਰਿਕਟ ਗੁਰਦਾਸਪੁਰ ਦੇ ਬਾਰਡਰ ਦੇ ਉੱਤੇ ਜਿਨ੍ਹਾਂ ਨੂੰ ਚੁੱਕ ਕੇ ਜਿਹੜਾ ਉਹ ਟਾਰਚਰ ਕਰਕੇ ਮਾਰਿਆ ਗਿਆ, ਹੁਣ ਇੱਕ ਖਬਰ ਜਿਹੜੀ ਇੱਕ BSF ਨਾਲ ਰਿਲੇਟਡ ਜਵਾਨ ਦੇ ਹਵਾਲੇ ਨਾਲ ਹੈ, ਜੰਮੂ ਤੋਂ ਜੇ ਇਸ ਨੂੰ ਚੁੱਕਿਆ ਔਰ ਚੁੱਕ ਕੇ ਟਾਰਚਰ ਕਰਕੇ ਡਿਸਟ੍ਰਿਕਟ ਅੰਮ੍ਰਿਤਸਰ ਜਾਂ ਡਿਸਟ੍ਰਿਕਟ ਤਰਨਤਾਰਨ ਨਾਲ ਸੰਬੰਧਿਤ ਹੈ, ਜਿਸ ਕਿਸਮ ਦੀਆਂ ਗਰੂਸਮ ਪਿਕਚਰਸ ਨੇ ਟਾਰਚਰ ਦੀਆਂ, ਬਾਡੀ ਤੋਂ ਲੈ ਕੇ ਥੱਲੇ ਤੱਕ। ਲੇਕਿਨ ਇਹੀ ਹਕੂਮਤ ਜਿਹੜੀ ਇਸ ਕਿਸਮ ਦੇ ਜ਼ੁਲਮ ਜਿਹੜੇ ਕਿ ਈਵਨ ਬ੍ਰਿਟਿਸ਼
ਕਲੋਨੀਅਲ ਪੀਰੀਅਡ 'ਚ ਵੀ ਨਹੀਂ ਸੀ ਹੋਏ। ਉਹਨਾਂ ਦੇ ਜਿਹੜੇ ਲੋਕ ਕੋਈ ਇਨਵੋਲਵ ਹੁੰਦਾ ਵੀ ਸੀ, ਉਸ ਦੇ ਲਈ ਕੋਈ ਜਿਹੜਾ ਰੂਲ ਆਫ ਦਾ ਲਾਅ ਸੀ, ਜਿਸ ਦੀ ਵਾਰੰਟ ਕੱਢੇ ਜਾਂਦੇ ਸੀ, ਇਨਾਮ ਰੱਖਿਆ ਜਾਂਦਾ ਸੀ। ਇਹ ਨਹੀਂ ਸੀ ਵੀ ਤੁਸੀਂ ਰਿਸ਼ਤੇਦਾਰਾਂ ਨੂੰ ਜਾਂ ਦੂਸਰਿਆਂ ਨੂੰ ਉਸ ਕਿਸਮ ਦਾ ਟਾਰਚਰ ਕਰਕੇ ਮਾਰੋ। ਤੇ ਉਹਨਾਂ ਦੀ ਇਹ ਦੌੜ ਤਾਂ ਲੱਗੀ ਹੋਈ ਹੈ ਜੀ ਕਿ ਉਹ ਭਾਰਤ ਰਤਨ ਭਗਤ ਸਿੰਘ ਨੂੰ ਨਹੀਂ ਦਿੰਦੇ, ਪਰ ਇੰਡੀਅਨ ਗਵਰਨਮੈਂਟ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਨਦੀ, ਉਹਨੂੰ ਨਹੀਂ। ਸੋ ਇਹ ਇਸ ਕਿਸਮ ਦੀਆਂ ਡਿਬੇਟਸ ਦੇ ਵਿੱਚ ਉਲਝਾਇਆ ਹੋਇਆ। ਅਸੀਂ ਇਹੀ ਕਹਿਣਾ ਚਾਹੁੰਦੇ ਕਿ ਉਸ ਪੀਰੀਅਡ 'ਚ ਵੀ 98 ਸਾਲ ਦੇ ਫਰੰਗੀ ਦੇ ਰਾਜ ਦੇ ਵਿੱਚ ਜਿਹੜੀ ਮੂਵਮੈਂਟ ਫਰੰਗੀ ਦੀ ਗੁਲਾਮੀ ਤੋਂ ਨਿਜਾਤ ਪਾਉਣ ਦੀ, ਉਹ ਭਾਈ ਮਹਾਰਾਜ ਸਿੰਘ ਜਿਨ੍ਹਾਂ ਨੇ ਪਹਿਲੀ ਆਵਾਜ਼ ਬੁਲੰਦ ਦਿੱਤੀ ਸੀ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਕੂਕਾ ਮੂਵਮੈਂਟ, ਬਾਅਦ ਦੇ ਵਿੱਚ ਗਦਰ ਮੂਵਮੈਂਟ, ਜਾਂ ਕਰਤਾਰ ਸਿੰਘ ਸਰਾਭਾ ਦੇ ਨਾਲ ਸੰਬੰਧਿਤ ਜਿਹੜੇ ਗਦਰ ਮੂਵਮੈਂਟ ਦੇ ਰੂਏ ਰਵਾਂ ਸਨ, ਔਰ ਫਿਰ ਅਕਾਲੀ ਮੂਵਮੈਂਟ, ਬੱਬਰ ਅਕਾਲੀ ਮੂਵਮੈਂਟ 1930 ਤੱਕ, ਭਗਤ ਸਿੰਘ ਉਹਨਾਂ ਦੇ ਰੈਵੋਲੂਸ਼ਨਰੀ ਗਰੁੱਪ। ਸੋ ਇਹ ਸਾਰੇ ਜਿਹੜੇ ਨੇ, ਇਹਨਾਂ ਦੀ ਮੋਟੀਵੇਸ਼ਨ ਸਿੱਖੀ ਸੀ, ਗੁਲਾਮੀ ਦੇ ਸੰਗਲ ਕੱਟਣਾ ਸੀ। ਇਹ ਵੱਖਰੀ ਕਹਾਣੀ ਹੈ ਕਿ ਉਹ ਸਾਡੇ ਗਦਰ ਵਾਲੇ, ਗਦਰੀ ਮੂਵਮੈਂਟ ਨਾਲ ਸੰਬੰਧਿਤ ਜਿਹੜੇ ਬਾਅਦ ਦੇ ਵਿੱਚ ਕੁਝ ਸਰਵਾਈਵਰ ਸੀ, ਉਹ ਕਮਿਊਨਿਜ਼ਮ ਤੋਂ ਪ੍ਰਭਾਵਿਤ ਹੋਏ, ਜਾਂ ਅਕਾਲੀਆਂ ਦੀ ਮੂਵਮੈਂਟ ਵੀ ਜਿਹੜੀ ਸੀ ਉਹ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਪਈ। ਔਰ ਇਸੇ ਤਰ੍ਹਾਂ ਭਗਤ ਸਿੰਘ ਔਰ ਇਸ ਕਿਸਮ ਦੇ ਲੋਕ ਵੀ ਜਿਹੜੇ ਨੇ ਉਹ ਆਰੀਆ ਸਮਾਜੀ ਸਪੈਲ 'ਚੋਂ ਨਿਕਲ ਕੇ ਇੰਡੀਅਨ ਨੈਸ਼ਨਲਿਜ਼ਮ ਔਰ ਭਾਰਤ ਮਾਤਾ ਤੇ ਦੂਜੀ ਸਪੈਲ ਥੱਲੇ ਗਏ। ਲੇਕਿਨ ਇਸ ਨੂੰ ਜੇ ਇੱਕ ਲਾਈਨ 'ਚ ਹੀ ਬਿਆਨਣਾ ਹੋਏ ਤਾਂ ਮੈਨੂੰ ਕਦੇ ਵੀ ਪਿਆਰਾ ਸਿੰਘ ਨਿਰਛਲ ਦੀਆਂ ਇਹਨਾਂ ਲਾਈਨਾਂ ਤੋਂ ਬਿਹਤਰ ਕੋਈ ਨਹੀਂ ਲੱਗਦੀਆਂ ਇਸ ਗੱਲ ਨੂੰ ਸਮਝਾਉਣ ਲਈ ਕਿ ਬਾਜ਼ੀ ਲੈ ਗਏ ਪਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਸੋ ਅਸੀਂ ਇਹ ਤਾਂ ਇਹੀ ਡਿਬੇਟ ਕਰ ਰਹੇ ਨੇ ਕਿ ਜੀ ਭਾਰਤ ਰਤਨ ਹੈ ਕਿ ਨਹੀਂ। ਉਹਨਾਂ ਦੇ ਲਈ ਹਰ ਸਿੱਖ ਜਿਹੜਾ ਪਹਿਲਾ ਵੀ, ਔਰ ਉਹਨਾਂ ਲਈ RSS ਤੋਂ ਬਿਨਾਂ ਕਿਸੇ ਦੀ ਕੋਈ ਕੁਰਬਾਨੀ ਨਹੀਂ ਹੈ। ਔਰ ਉਹ RSS ਜਿਹਦੇ ਕਿਸੇ ਬੰਦੇ ਨੇ ਬ੍ਰਿਟਿਸ਼ ਪੀਰੀਅਡ 'ਚ ਨਾ ਚਪੇੜ ਖਾਧੀ, ਨਾ ਹੈਡਗਵੇਅਰ ਜੇਲ੍ਹ 'ਚ ਗਿਆ, ਨਾ ਗੋਲਵਲਕਰ ਗਿਆ, ਉਹ ਤਾਂ ਅੰਗਰੇਜ਼ਾਂ ਨੇ ਰੱਖਿਆ ਸੀ ਜਿਸ ਕੰਮ ਦੇ ਲਈ, ਉਦੋਂ ਤੋਂ ਉਹਨਾਂ ਨੇ ਕੰਮ ਲਿਆ। ਪੁੱਜ ਕੇ ਜਿਹੜੇ ਨੇ ਪ੍ਰੋ ਬ੍ਰਿਟਿਸ਼ ਟੂ ਦਾ ਬੂਟ ਸੀ, ਤੇ ਆਪਣੇ ਜਿਨ੍ਹਾਂ ਨੇ ਕੁਰਬਾਨੀਆਂ ਦੀ ਇੱਕ ਲੰਬੀ ਲਾਈਨ ਲਾਈ, ਔਰ ਉਹਦੀ ਜਿਹੜੀ ਹੈ ਲੰਮੀ ਫਰਿਸ਼ਤ ਸਾਡੇ ਢਾਡੀ ਕਵੀਸ਼ਰ ਲੈਕਚਰਰ ਜਾਂ ਅਸੀਂ ਵੀ ਬਿਆਨਦੇ ਹਾਂ, ਇਨ ਦਾ ਐਂਡ ਆਫ ਦਾ ਡੇ ਅਸੀਂ ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਦੂਸਰੀ ਹਿੰਦੂ ਤਵੀਆਂ ਦੀ ਗੁਲਾਮੀ ਦੇ ਵਿੱਚ ਆ ਗਏ। ਲੇਕਿਨ ਅੱਜ ਵੀ ਜਿਹੜਾ ਇੱਕ ਸਾਡਾ ਵੱਡਾ ਤਬਕਾ ਹੈ ਪੰਜਾਬ ਦੇ ਵਿੱਚ, ਉਹ ਇਸ ਕਿਸਮ ਦੇ ਭਰਮ ਭੁਲੇਖਿਆਂ ਦਾ ਹੀ ਸ਼ਿਕਾਰ ਹੈ। ਇਸ ਵੇਲੇ ਗਲੋਬਲੀ ਜਿਸ ਜੰਗ ਨੇ ਜਾਂ ਜਿਸ ਟਕਰਾਅ ਨੇ 8 ਬਿਲੀਅਨ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੋਇਆ ਹੈ, ਧਿਆਨ ਖਿੱਚਿਆ ਹੋਇਆ ਹੈ। ਇੱਕ ਅਨਸਰਟਨਟੀ, ਜਿਹਨੂੰ ਸਾਈਨ ਆਫ ਇੰਟਰੋਗੇਸ਼ਨ ਕਹਿੰਦੇ ਨੇ, ਕਿ ਬਈ ਕੀ ਹੋਣ ਜਾ ਰਿਹਾ ਹੈ। ਅੱਜ ਜਦੋਂ ਅਸੀਂ 23 ਮਾਰਚ ਨੂੰ ਗੱਲ ਕਰ ਰਹੇ ਹਾਂ ਤੇ ਲਗਭਗ 24 ਦਿਨ ਹੋ ਚੁੱਕੇ ਨੇ, ਕਿਉਂਕਿ 28 ਫਰਵਰੀ ਨੂੰ ਇਜ਼ਰਾਈਲ ਨੇ ਜਿਹੜਾ ਸਭ ਤੋਂ ਪਹਿਲਾਂ ਤਹਿਰਾਨ ਦੇ ਵਿੱਚ ਸਟ੍ਰਾਈਕ ਕੀਤਾ, ਜਿਹਦੇ 'ਚ ਜਿਹੜਾ 86 ਸਾਲਾਂ ਦਾ ਉਹਨਾਂ ਦਾ ਬਾਬਾ ਖੋਮੇਨਾਈ ਔਰ ਉਸ ਦੇ ਟੱਬਰ ਦੇ ਬਹੁਤ ਸਾਰੇ ਜੀ ਔਰ ਬਹੁਤ ਸਾਰੇ ਹਾਇਰ ਆਫੀਸ਼ੀਅਲ ਨੰਬਰ, ਕਿਤੇ 40 ਆਉਂਦਾ, ਕਿਤੇ 60 ਆਉਂਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਇੱਕ ਪੂਰੀ ਦੀ ਪੂਰੀ ਲੀਡਰਸ਼ਿਪ, ਪੋਲੀਟੀਕਲ ਵੀ, ਮਿਲਟਰੀ ਵਾਲੀ ਵੀ ਔਰ ਇੰਟੈਲੀਜੈਂਸ ਵਾਲੀ ਵੀ, ਉਹ ਵਾਈਪ ਆਊਟ ਕਰ ਦਿੱਤੀ। ਔਰ ਲੇਕਿਨ ਹੁੰਦਾ ਇਹੀ ਹੈ, ਕਿਉਂਕਿ ਜਦੋਂ ਤੁਸੀਂ ਇੱਕ ਤਾਂ ਜਦੋਂ ਅਸੀਂ ਮੋਸਾਦ ਦਾ ਜ਼ਿਕਰ ਕਰਦੇ ਹਾਂ ਕਿ ਭਾਈ ਦੇਖੋ ਉਹਨਾਂ ਦੀ ਇੰਟੈਲੀਜੈਂਸ ਕਿੰਨੀ ਜ਼ਬਰਦਸਤ, ਕਿ ਉਹਨਾਂ ਨੇ ਉਸ ਤੋਂ ਪਹਿਲਾਂ ਕੁਝ ਅਰਸਾ ਪਹਿਲਾਂ ਹਿਜ਼ਬੁੱਲਾ ਦੀ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ ਵਾਈਪ ਆਊਟ ਕਰ ਦਿੱਤਾ ਸੀ। ਪੇਜਰ ਜਿਹੜੇ ਨੇ ਉਹ ਪੇਜਰ ਬੌਂਬਸ ਰਾਹੀਂ, ਕਿ ਜੀ ਕਿਹੜੀ ਕੰਪਨੀ ਪੇਜਰ ਬਣਾਉਂਦੀ ਹੈ, ਉਹਨਾਂ ਦੇ ਕਿਹਨਾਂ ਨੂੰ ਜਿਹੜਾ ਉਹ ਸਪਲਾਈ ਕੀਤੇ ਗਏ, ਔਰ ਇੱਕੋ ਵੇਲੇ ਉਹਨਾਂ ਨੇ ਕਿੰਨੀਆਂ ਥਾਵਾਂ ਦੇ ਉੱਤੇ ਕੀਤਾ, ਔਰ ਉਹ ਬਹੁਤ ਸਾਰੇ ਜਿਹੜੇ ਨੇ ਉਹ ਮਾਰ ਦਿੱਤੇ। ਫਿਰ ਇਸ ਨੂੰ ਲੈ ਕੇ ਵੀ ਕਿ ਦੇਖੋ ਜੀ ਐਨ ਬੇਸ਼ੱਕ ਪਿਛਲੇ ਸਾਲ 12 ਦਿਨਾਂ ਜੰਗ ਜਿਹਦੇ 'ਚ ਅਮਰੀਕਨ ਜਿਹੜੇ ਵੀ ਇਨਵੋਲਵ ਹੋਏ, ਲੇਕਿਨ ਜ਼ਿਆਦਾ ਇਜ਼ਰਾਈਲ ਦਾ ਹੀ ਸੀ, ਲਗਭਗ 8 ਮਹੀਨੇ ਪਹਿਲਾਂ ਹੋਈ, ਜੂਨ ਦੇ ਮਹੀਨੇ 'ਚ ਐਂਡ ਹੋਈ। ਉਦੋਂ ਵੀ ਇਜ਼ਰਾਈਲ ਨੇ ਚੁਣ ਕੇ ਜਿਹੜਾ ਆਪਣੀ ਮਰਜ਼ੀ ਦੇ ਨਾਲ ਜਿਹੜੇ ਟਿਕਾਣੇ ਜਾਂ ਲੀਡਰਸ਼ਿਪ ਸੀ ਉਹਨਾਂ ਦੀ ਉਹ ਵਾਈਪ ਆਊਟ ਕੀਤੀ। ਔਰ ਹੁਣ ਤਾਂ ਇਵੇਂ ਸੀ ਕਿ ਵੀ ਇਹ 40 ਦੇ ਕਰੀਬ ਜਿਹੜੇ ਸਾਰੇ ਟੌਪ ਨੇ, ਜਿਨ੍ਹਾਂ 'ਚ ਖੁਮੀਨਾਈ ਜਿਹੜਾ ਮੇਨ ਉਹਨਾਂ ਦਾ
ਧਾਰਮਿਕ ਪੇਸ਼ਵਾ ਵੀ ਔਰ ਸਿਆਸੀ ਤੌਰ ਦੇ ਉੱਤੇ ਵੀ ਮੋਸਟ ਪਾਵਰਫੁਲ ਐਂਟੀਟੀ, ਉਹਨਾਂ ਨੂੰ ਸੀ ਕਿ ਵੀ ਇਹ ਜਿਹੜਾ ਇਰਾਨੀ ਰਜੀਮ ਹੈ ਇਹ ਡਿੱਗੇਗਾ ਤਾਸ਼ ਦੇ ਪੱਤਿਆਂ ਵਾਂਗ, ਜਿਵੇਂ ਘਰ ਤਾਸ਼ ਦੇ ਪੱਤਿਆਂ ਦਾ ਬਣਾਇਆ ਹੋਇਆ। ਤੇ ਔਰ ਇਸੇ ਲਈ ਇੱਥੇ ਉਹ ਰਜ਼ਾ ਅਹਿਮਦ ਪਹਿਲਵੀ, ਜਿਹਨੂੰ ਉੱਥੋਂ ਕੱਢਿਆ 1979 ਦੇ ਵਿੱਚ, ਉਹਦਾ ਮੁੰਡਾ ਜਿਹੜਾ 45 ਸਾਲ ਬਾਅਦ ਆਪਣੀ ਜਿਹੜਾ ਉਹ 3 ਪੀਸ ਸੂਟ ਸਵਾ ਕੇ ਬੈਠਾ ਸੀ, ਹੁਣ ਵੀ ਉਹ ਕਹੀ ਜਾਂਦਾ ਜੇ ਰਜੀਮ ਦਾ ਐਂਡ ਕਰੋ, ਔਰ ਦੂਜਾ ਮੈਂ ਤਿਆਰ ਹਾਂ, ਮੈਂ ਜਾਣ ਨੂੰ ਤਿਆਰ ਹਾਂ। ਸੋ ਉਹਨੂੰ ਲੱਗਦਾ ਸੀ ਕਿ ਵੀ ਮੇਰੀ ਵਾਰੀ ਆਏ। ਹਾਲਾਂਕਿ ਉਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਰਿਜੈਕਟ ਕੀਤਾ ਹੋਇਆ ਕਿ ਵੀ ਨਹੀਂ ਉਹਦਾ ਕੋਈ ਬੇਸ, ਲੇਕਿਨ ਜਿਵੇਂ ਜੰਗ ਅਨਸਰਟਨ ਹੁੰਦੀ ਹੈ, ਇਹਦੇ ਬਾਵਜੂਦ ਕਿ ਇੰਟੈਲੀਜੈਂਸ ਮੋਸਾਦ ਹੋਏ ਜਾਂ ਅਮਰੀਕਨ ਏਜੰਸੀਆਂ ਹੋਣ, ਉਹਨਾਂ ਦੇ ਕੋਲ ਬਹੁਤ ਸਾਰੀ ਡਿਟੇਲ ਇਨਫੋਰਮੇਸ਼ਨ ਹੋਏਗੀ, ਪਰ ਜਿਵੇਂ ਇਹ ਜੰਗ 24 ਦਿਨਾਂ ਤੱਕ ਗਈ ਔਰ ਇਸ ਦੇ ਵਿੱਚ ਸਟ੍ਰੈਟੇਜਿਕਲੀ ਦੋ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੂੰ ਇਸ ਵੇਲੇ ਸਾਰਿਆਂ ਨੂੰ, ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ, ਇੱਕ ਤਾਂ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਇਹ ਸੀ ਕਿ ਕਰੰਬਲ ਕਰੇਗਾ ਜਿਹੜਾ ਸੈਟਅਪ ਹੈ, ਹੋਇਆ ਬਿਲਕੁਲ ਇਸ ਦੇ ਉਲਟ। ਰਾਦਰ ਹਾਲਾਂਕਿ ਸ਼ਾਇਦ ਇਹ ਆਪਣੇ ਤੌਰ ਤੇ ਰਹਿਣ ਦਿੱਤਾ ਜਾਂਦਾ, ਜਿਸ ਕਿਸਮ ਦਾ ਇਹਨਾਂ ਦਾ ਲੋਕਾਂ ਦੀਆਂ ਫਾਈਨੈਂਸ਼ੀਅਲ ਹਾਰਡਸ਼ਿਪ ਸੀ ਜਾਂ ਕੱਟੜਪਣੇ ਦੀ ਬਦੌਲਤ ਲੋਕਾਂ ਦੇ ਵਿੱਚ ਡਾਈਸੈਂਟ ਸੀ, ਸ਼ਾਇਦ ਸਾਲ 2 ਸਾਲ 4 ਸਾਲ 'ਚ ਲੋਕ ਹੀ ਇਸ ਨੂੰ ਬਦਲ ਦਿੰਦੇ, ਇਹਨਾਂ ਦੀ ਥਾਂ ਕੋਈ ਮੋਰ ਲਿਬਰਲ ਸਿਸਟਮ ਜਾਂ ਜਿਹੜਾ ਵੀ ਇਰਾਨੀ ਚਾਹੁੰਦੇ ਉਸ ਕਿਸਮ ਦਾ ਸਿਸਟਮ ਆ ਜਾਂਦਾ। ਲੇਕਿਨ ਇਸ ਸਾਰੇ ਨੇ ਰਾਦਰ, ਇਹ ਕੋਈ ਮੇਰਾ ਇਕੱਲਾ ਕਹਿਣਾ ਨਹੀਂ ਹੈ, ਔਰ ਸਾਡੇ ਕੁਛ ਵੀਰ ਭੈਣਾਂ ਅਜੇ ਵੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਅਸੀਂ ਨਿਰਪੱਖ ਤੌਰ ਤੇ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਕਿਸੇ ਦੇ ਜ਼ਰ ਖਰੀਦ ਨਹੀਂ ਹੈ, ਨਾ ਹੀ ਸਾਨੂੰ ਇਹ ਕੋਈ ਹੈ ਕਿ ਜੀ ਕੀ ਹੈ। ਇਹ ਠੀਕ ਹੈ, ਕੌਮੀ ਇੰਟਰਸਟ ਸਾਡਾ ਜਿਹੜਾ ਉਹ ਅਮਰੀਕਾ ਦੇ ਨਾਲ ਜੁੜਿਆ ਹੋਇਆ, ਔਰ ਅਸੀਂ ਇਸ ਮੁਲਕ ਪ੍ਰਤੀ, ਔਰ ਇਹ ਵੀ ਇਸ ਮੁਲਕ ਦੀ ਬਿਊਟੀ ਹੈ। ਔਰ ਅੱਜ ਜਦੋਂ ਮੈਜੋਰਿਟੀ ਅਮਰੀਕਨ ਐਨਾਲਿਸਟ ਉਸ ਲਾਈਨ ਦੇ ਉੱਤੇ ਗੱਲ ਕਰਦੇ ਨੇ ਤਾਂ ਇਹ ਨਹੀਂ ਹੈ ਕਿ ਜੀ ਉਹ ਕੋਈ ਈਰਾਨ ਦੇ ਸਮਰਥਕ ਹੋ ਗਏ ਜਾਂ ਉਹ ਇਰਾਨੀਅਨ ਜਮਹੂਰੇ ਬਣ ਗਏ, ਇਵੇਂ ਨਹੀਂ ਹੈ। ਜਦੋਂ ਤੁਸੀਂ ਦੇਖਦੇ ਹੋ ਵੀ ਤੁਹਾਡੇ ਮੁਲਕ ਦੇ ਇੰਟਰਸਟ ਦੇ ਵਿੱਚ ਕੀ ਹੈ, ਸੋ ਹੋਇਆ ਇਹ ਕਿ ਵੀ ਈਰਾਨ ਦਾ ਰਜੀਮ ਜਿਹੜਾ ਬਿਲਕੁਲ ਅਨਪੋਪੂਲਰ ਸੀ, ਲੇਕਿਨ ਇਸ ਤੋਂ ਬਾਅਦ ਉਹ ਟੁਗੈਦਰਨੈਸ ਦੇ ਨਾਲ ਆਇਆ। ਔਰ ਜਿਹੜੀ ਈਵਨ ਅਮਰੀਕਨ ਜਿਹੜੇ ਵੀ ਪਾਲਿਸੀ ਮੇਕਰ ਵੀ ਹੋਣਗੇ ਜਿਨ੍ਹਾਂ ਨੇ ਇਸ ਸਾਰੇ ਨੂੰ ਸਪੋਰਟ ਕੀਤਾ, ਉਹਨਾਂ ਨੂੰ ਲੱਗਦਾ ਸੀ ਕਿ ਵੀ ਈਰਾਨ ਦਾ ਜਿਹੜਾ ਓਵਰਆਲ 9.5-10 ਕਰੋੜ ਦੀ ਆਬਾਦੀ ਹੈ, ਔਰ ਉਹਨਾਂ ਦਾ ਜਿਹੜਾ ਡੈਮੋਗ੍ਰਾਫੀ ਹੈ 50 ਜਾਂ 55% ਈਰਾਨੀ ਓਰੀਜਨ ਪਰਸ਼ੀਅਨ ਨੇ, 15-20% ਅਜ਼ਰੀ ਨੇ, ਅਜ਼ਰਬਾਈਜਾਨ ਵਾਲੇ ਨੇ, 5-7% ਬਲੋਚ ਨੇ, 8-10% ਕੁਰਦ ਨੇ, ਔਰ ਆਲਰੇਡੀ ਕੁਰਦਾਂ ਦੀ ਵੀ ਪ੍ਰੋਬਲਮ ਹੈ, ਬਲੋਚਾਂ ਦੀ ਵੀ ਹੈ। ਹਾਲਾਂਕਿ ਅਜ਼ਰਬਾਈਜਾਨ ਨਾਲ ਵੀ ਈਰਾਨ ਦੀਆਂ ਜਿਹੜੀਆਂ ਨੇ ਸਮੱਸਿਆਵਾਂ ਨੇ, ਹਾਲਾਂਕਿ ਬੋਲੀ ਦੇ ਤੌਰ ਤੇ ਜਾਂ ਉਹਨਾਂ ਦੀ ਐਥਨੀਸਿਟੀ ਵੀ ਥੋੜੀ ਡਿਫਰੈਂਟ ਹੈ। ਪਰ ਇਹੀ ਕਾਰਨ ਸੀ ਕਿ ਜਦੋਂ ਅਜ਼ਰਬਾਈਜਾਨ ਔਰ ਅਰਮੀਨੀਆ ਦੀ ਜੰਗ ਹੋਈ, ਈਰਾਨ, ਹਾਲਾਂਕਿ ਅਰਮੀਨੀਆ ਦੁਨੀਆ ਦੀ ਸਭ ਤੋਂ ਪੁਰਾਣੀ ਕ੍ਰਿਸਚਨ ਸਟੇਟ ਹੈ, ਈਰਾਨ ਜਿਹੜਾ ਉਹ ਅਰਮੀਨੀਆ ਦੀ ਮਦਦ ਕਰ ਰਿਹਾ ਸੀ, ਔਰ ਜਿਹੜਾ ਜ਼ਾਹਰ ਹੈ ਕਿ ਵੀ ਅਜ਼ਰਬਾਈਜਾਨ ਦੀ ਮਦਦ ਪਾਕਿਸਤਾਨ ਕਰ ਰਿਹਾ ਸੀ, ਰਸ਼ੀਆ ਕਰ ਰਿਹਾ ਸੀ। ਸੋ ਹਰ ਥਾਂ ਤੇ ਜਿਹੜਾ ਮਜ਼ਹਬ ਹੈ ਉਹ ਆਪਣਾ ਰੋਲ ਨਹੀਂ ਅਦਾ ਕਰਦਾ। ਨਾ ਅਰਮੀਨੀਆ ਕ੍ਰਿਸਚਨ ਸਟੇਟ ਸੀ, ਲੇਕਿਨ ਈਰਾਨ ਦੇ ਇੰਟਰਸਟ ਜਿਹੜੇ ਨੇ ਉਹ ਅਜ਼ਰਬਾਈਜਾਨ ਦੇ ਖਿਲਾਫ ਸੀ ਉਸ ਇਸ਼ੂ ਦੇ ਉੱਤੇ। ਸੋ ਇਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਵੀ ਜਿਹੜਾ ਇਸ ਪੀਰੀਅਡ ਦੇ ਵਿੱਚ ਜਿਹੜਾ ਕੁਝ ਚੇਂਜਸ ਹੋਣਗੀਆਂ ਅੰਦਰੋਂ ਵੀ, ਸ਼ਾਇਦ ਐਥਨਿਕਲ, ਲੇਕਿਨ ਇਸ ਦੇ ਵਿੱਚ ਜਿਹੜਾ ਵੀ ਇਹਨਾਂ ਦਾ ਅੰਦਾਜ਼ਾ ਸੀ ਮੋਸਾਦ ਦਾ ਜਾਂ ਇੱਥੋਂ ਦਾ, ਉਹ ਗਲਤ ਸਾਬਤ ਹੋਇਆ। ਲੋਕ ਲੱਖਾਂ ਦੀ ਗਿਣਤੀ 'ਚ ਸੜਕਾਂ 'ਤੇ ਨਿਕਲਦੇ ਨੇ ਔਰ ਨਿਕਲੇ। ਫਿਰ ਜਿਹੜਾ ਇੱਕ ਅੰਦਾਜ਼ੇ ਮੁਤਾਬਕ 35,000 ਤੋਂ ਜ਼ਿਆਦਾ ਟਾਰਗੇਟ ਅਮਰੀਕਾ ਔਰ ਇਜ਼ਰਾਈਲ ਦੀਆਂ ਜਿਹੜੀਆਂ ਹਵਾਈ ਪਾਰਟ ਨੇ, ਔਰ ਇਹਦੇ 'ਤੇ ਠੀਕ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਉਹਨਾਂ ਦੀ ਹਵਾਈ ਫੌਜ ਵੀ, ਨੇਵੀ ਵੀ ਔਰ ਉਹਨਾਂ ਦੀ ਲੀਡਰਸ਼ਿਪ ਵੀ ਅਸੀਂ ਡੀਕੈਪੈਸੀਟੇਟ ਕਰ ਦਿੱਤੀ। ਲੇਕਿਨ ਜਿਹੜਾ ਉਹਨਾਂ ਦਾ ਢਾਂਚਾ ਸੀ ਲੀਡਰਸ਼ਿਪ ਦਾ, ਉਹਨਾਂ ਨੇ 1, 2, 3, 4 ਦੇ ਹਿਸਾਬ ਦੇ ਨਾਲ ਆਲਰੇਡੀ ਡੀਸੈਂਟਰਲਾਈਜ਼ ਕੀਤਾ ਹੋਇਆ ਸੀ। 31 ਸੂਬੇ ਨੇ ਈਰਾਨ ਦੇ, ਔਰ ਹੁਣ ਜਦੋਂ ਕਿ ਅਸੀਂ ਵੀ ਈਰਾਨ ਬਾਰੇ ਜਿੰਨਾ ਪਤਾ ਸੀ ਉਨਾ ਹੀ ਪਤਾ ਸੀ, ਹੁਣ ਜਦੋਂ ਇਸ ਸਾਰੇ ਨੂੰ ਦੇਖਦੇ ਹਾਂ ਕਿ ਈਰਾਨ ਦਾ ਜਿਹੜੀ ਡੈਮੋਗ੍ਰਾਫੀ ਤਾਂ ਜੋ ਹੈ ਹੀ ਹੈ, ਉਹਨਾਂ ਦਾ ਜਿਹੜੀ
ਧਰਤੀ ਵੀ ਹੈ, ਬੜੇ ਡੂੰਘੇ ਉਹਨਾਂ ਦੀਆਂ ਰੌਕਸ ਵੀ ਨੇ, ਵੱਡੇ ਵੱਡੇ ਪਹਾੜ ਵੀ ਨੇ, ਡੈਜ਼ਰਟ ਵੀ ਉਹਦਾ ਹਿੱਸਾ ਹੈ, ਔਰ ਇੰਨਾ ਵਾਸਟ ਵੱਡਾ ਮੁਲਕ ਹੈ, ਲਗਭਗ ਅਮਰੀਕਾ ਤੋਂ ਅੱਧਾ ਕਿਸੇ ਨੇ ਕਿਹਾ, ਮੈਂ ਐਗਜ਼ੈਕਟਲੀ ਨਹੀਂ ਦੇਖਿਆ ਹੈ ਵੀ ਕਿੰਨੇ ਹਜ਼ਾਰ ਸਕੁਅਰ ਮਾਈਲ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਹਨਾਂ ਨੇ ਇਹ ਦੇਖਦਿਆਂ ਹੋਇਆਂ ਕਿ ਸੈਂਟਰਲਾਈਜ਼ ਦੀ ਥਾਂ ਉਹਨਾਂ ਨੇ ਡੀਸੈਂਟਰਲਾਈਜ਼ ਕੀਤਾ। ਨਤੀਜੇ ਦੇ ਤੌਰ ਤੇ ਬੇਸ਼ੱਕ 35,000 ਟਾਰਗੇਟ ਦੋਨਾਂ ਨੇ ਜਿਹੜੇ ਨੇ ਉੱਥੇ ਫੁੰਡੇ ਨੇ, ਜਿਨ੍ਹਾਂ ਦੇ ਵਿੱਚ ਹਸਪਤਾਲ ਵੀ ਨੇ, ਸਕੂਲ ਵੀ ਨੇ, ਸਿਵਲ ਪਲੇਸਿਸ ਵੀ ਨੇ, ਲੇਕਿਨ ਉਹਦੇ ਨਾਲ ਉਹਨਾਂ ਨੇ ਆਲਰੇਡੀ ਇਸ ਸਾਰੇ ਪੀਰੀਅਡ 'ਚ ਇੱਕ ਤਾਂ ਸ਼ਾਇਦ ਉਹਨਾਂ ਜਿੰਨੀ ਤਿਆਰੀ ਉਹਨਾਂ ਨੇ ਕ੍ਰਾਈਸਿਸ ਲਈ ਕੀਤੀ ਸੀ ਉਹਦਾ ਇੱਧਰ ਅੰਦਾਜ਼ਾ ਨਹੀਂ ਸੀ। ਸੈਕੰਡਲੀ ਕਈ ਵਾਰ ਇਹ ਹੁੰਦਾ ਵੀ ਜਦੋਂ ਤੁਹਾਡੀ ਪਿੱਠ ਕੰਧ ਨਾਲ ਲੱਗੀ ਹੁੰਦੀ ਹੈ, ਤੁਸੀਂ ਨਥਿੰਗ ਟੂ ਲੂਜ਼ ਹੁੰਦਾ, ਤੁਸੀਂ ਫਿਰ ਫਾਈਟ ਟੂ ਦਾ ਫਿਨਿਸ਼ ਕਰਦੇ ਹੋ। ਸੋ ਇਉਂ ਲੱਗਦਾ ਹੈ ਵੀ ਉਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਕੋਈ ਇਰਾਨੀ ਆਪਣੇ ਆਪ 'ਚ ਵੀ ਚਲੋ ਇਨੋਵੇਟਿਵ ਲੋਕ ਨੇ, ਉਹਨਾਂ ਦੀ ਇੱਕ ਸਿਵਲਾਈਜੇਸ਼ਨ, ਔਰ ਦੂਸਰੇ ਪਰ ਚਾਈਨਾ ਔਰ ਰਸ਼ੀਆ ਨੇ ਸ਼ਾਇਦ ਇਹ ਸਾਰੇ ਨੂੰ ਜਿਸ ਅੰਦਾਜ਼ ਦੇ ਵਿੱਚ ਜਿਹੜਾ ਉਹਨੂੰ ਬਿਲਡ ਕੀਤਾ, ਕਿਉਂਕਿ ਉਹਨਾਂ ਦੇ 2 ਹਥਿਆਰ ਡਰੋਨ ਔਰ ਮਿਜ਼ਾਈਲਾਂ, ਇਹ ਅਲਟੀਮੇਟਲੀ ਇਹਨਾਂ 24 ਦਿਨਾਂ ਦੇ ਵਿੱਚ ਜੇ ਇਫੈਕਟਿਵਨੈਸ ਕਹਿਣੀ ਹੋਏ ਕਿ ਜੇ ਇਸ ਨੇ ਇਜ਼ਰਾਈਲ ਦੇ ਵੀ ਆਇਰਨ ਡੋਮ ਜਿਹੜੀ ਉਹਨਾਂ ਦੇ ਡਿਫੈਂਸ ਨੂੰ ਤੋੜਿਆ, ਉਹ ਤੈਲ ਅਵੀਵ ਹੋਏ, ਉਹ ਉਹਨਾਂ ਦੀ ਈਵਨ ਜੈਰੂਸ਼ਲਮ ਤੱਕ ਵੀ ਪਹੁੰਚ ਹੋਏ, ਜਾਂ ਜਿਹੜਾ ਸਭ ਤੋਂ ਵੱਡਾ ਉਹਨਾਂ ਨੇ ਜਿਹੜਾ ਉਹਨਾਂ ਦਾ ਡਾਨਾ ਕਿ ਜਿਹੜਾ ਨਿਊਕਲੀਅਰ ਰਿਐਕਟਰ ਹੈ ਇਜ਼ਰਾਈਲ ਦਾ, ਉਹਦੇ ਬਿਲਕੁਲ ਜਿਹੜਾ ਉਸ ਤੋਂ 13 ਕਿਲੋਮੀਟਰ ਦੂਰ ਈਰਾਨ ਦੀਆਂ ਮਿਜ਼ਾਈਲਾਂ ਨੇ ਜਿਹੜਾ ਉਹ ਤਬਾਹੀ ਮਚਾਈ ਹੈ। ਇੱਕ ਅੰਦਾਜ਼ੇ ਮੁਤਾਬਕ 100 ਤੋਂ ਜ਼ਿਆਦਾ ਜ਼ਖਮੀ ਹੋਏ ਨੇ, ਔਰ ਇਹ ਇੱਕ ਵੱਡਾ ਟਾਰਗੇਟ ਵੀ ਆਇਆ। ਹੁਣ ਦੋਨੋਂ ਪਾਸਿਆਂ ਦਾ ਇੱਧਰ ਵੀ ਜਿਹੜਾ ਈਰਾਨ ਦਾ ਜਿੱਥੇ ਕਿਹਾ ਜਾਂਦਾ ਹੈ ਕਿ ਜੀ ਉਹਨਾਂ ਨੇ ਐਨਰਿਚ ਕੀਤਾ ਯੂਰੇਨੀਅਮ, ਉਹਨਾਂ ਕੋਲ 50% ਹੈ ਕਿ 60% ਹੈ, ਉਹਦੇ ਨੇੜੇ ਵੀ ਮਿਜ਼ਾਈਲਾਂ ਡਿੱਗੀਆਂ। ਹੁਣ ਇਸ ਸਾਰੇ ਦੇ ਵਿੱਚ ਇੱਕ ਪਾਸੇ ਤਾਂ ਹਾਲਾਂ ਜਿਹੜਾ ਇਹ ਦਾਅਵਾ ਕੀਤਾ ਗਿਆ ਇਜ਼ਰਾਈਲੀ ਸੋਰਸਿਸ ਵੱਲੋਂ ਕਿ ਜੀ ਈਰਾਨ ਦੀਆਂ ਮਿਜ਼ਾਈਲਾਂ ਡੀਗੋ ਗਾਰਸ਼ੀਆ ਜਿਹੜਾ ਇੰਡੀਅਨ ਓਸ਼ਨ ਦੇ ਵਿੱਚ ਇੰਗਲੈਂਡ ਔਰ ਅਮਰੀਕਾ ਦਾ ਸਾਂਝੀ ਜਿਹੜਾ ਵੱਡਾ ਗੁਪਤ ਫੌਜੀ ਟਿਕਾਣਾ ਹੈ, ਔਰ ਉਹੀ ਰੀਫਿਲਿੰਗ ਲਈ ਔਰ ਦੂਜੇ ਲਈ ਯੂਜ਼ ਕਰਦੇ ਨੇ, ਕਿ ਉੱਥੋਂ ਤੱਕ ਵੀ ਹੋਈ ਮਾਰ। ਹੁਣ ਉਹ ਜਿਹੜਾ ਉਸ ਬਾਰੇ ਈਰਾਨ ਨੇ ਨਾ ਕੀਤੀ, ਕਿਉਂਕਿ ਜੇ ਉੱਥੋਂ ਤੱਕ ਮਾਰ ਹੁੰਦੀ ਫਿਰ ਇਹ ਸੀ ਕਿ ਜੀ ਈਰਾਨ ਦੇ ਕੋਲ ਆਲਰੇਡੀ 2000 ਮੀਲ ਤੋਂ ਵੀ ਜ਼ਿਆਦਾ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੇ ਜਿਹੜੀਆਂ ਉਹ ਪਹਿਲਾਂ ਡਿਨਾਈ ਕਰਦੇ ਰਹੇ। ਫਿਰ ਜੇ ਉਹ ਡੀਗੋ ਗਾਰਸ਼ੀਆ ਤੱਕ ਜਾ ਸਕਦੇ ਨੇ, ਫਿਰ ਇਹ ਵੀ ਹੋਇਆ ਕਿ ਜੀ ਉਹ ਤਾਂ ਯੂਰਪ 'ਚ ਵੀ ਕਿਸੇ ਵੀ ਨਿਸ਼ਾਨੇ ਨੂੰ ਫੁੰਡ ਸਕਦੇ ਨੇ, ਅਮਰੀਕਾ ਤੱਕ ਤਾਂ ਪਹੁੰਚ ਨਹੀਂ ਹੈ। ਲੇਕਿਨ ਇਸ ਨੂੰ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇੰਡੀਆ ਦੀ ਰਾਹ ਮਾਹਿਰ ਹੈ ਫਾਲਸ ਫਲੈਗ ਆਪਰੇਸ਼ਨ ਦੇ ਲਈ, ਇਵੇਂ ਹੀ ਮੋਸਾਦ ਵੀ ਹੈ, ਕਿਉਂਕਿ ਇਜ਼ਰਾਈਲ ਦੀ ਇਹ ਵਾਰ ਹੈ, ਸਾਨੂੰ ਇਹ ਕਹਿਣ 'ਚ ਕੋਈ ਹਰਜ਼ ਨਹੀਂ ਹੈ। ਅੱਜ ਮੈਜੋਰਿਟੀ ਅਮਰੀਕਨ ਵੀ ਇਸ ਥਾਟ ਦੇ ਨੇ ਵੀ ਇਹ ਸਾਡੀ ਵਾਰ ਨਹੀਂ ਹੈ, ਸਾਨੂੰ ਘੜੀਸ ਲਿਆ ਗਿਆ। ਔਰ ਕਿਉਂਕਿ ਹੁਣ ਜੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਪ੍ਰੈਗਮੈਟਿਕ ਵੀ ਨੇ, ਪ੍ਰੈਕਟੀਕਲ ਵੀ ਨੇ, ਵੀਲਰ ਡੀਲਰ ਵੀ ਨੇ, ਡੀਲ ਬਣਾਉਣੀ ਵੀ ਆਉਂਦੀ ਆ, ਉਹ ਆਪਣਾ ਵੀਕਐਂਡ 'ਤੇ ਅਸੀਂ ਗੱਲ ਕਰਾਂਗੇ ਵੀ ਦੋਨੋਂ ਧਿਰਾਂ ਨੇ ਕਿਵੇਂ ਆਪਣਾ ਜਿਹੜੀ ਹੈ ਪੋਸਚਰਿੰਗ ਕੀਤੀ ਹੈ। ਸੋ ਉਸ 'ਚ ਜਿਹੜਾ ਕਿਤੇ ਪ੍ਰੈਜ਼ੀਡੈਂਟ ਟਰੰਪ ਸਮਝੌਤੇ ਵੱਲ ਨਾ ਚਲੇ ਜਾਣ ਇਸ ਲਈ, ਔਰ ਯੂਰਪ ਵੀ ਘੜੀਸ ਕੇ ਵਿੱਚ ਆ ਜਾਏ, ਔਰ ਇਹ ਵੀ ਦੱਸਿਆ ਜਾਏ ਦੇਖੋ ਜੀ ਈਰਾਨ ਦਾ ਤਾਂ ਇਹ ਝੂਠ ਸਾਬਤ ਹੋਇਆ, ਤਾਂ ਕਹਿੰਦਾ ਸੀ ਵੀ ਸਾਡੇ ਕੋਲ ਹੈ ਹੀ ਨਹੀਂ 2000 ਮੀਲ ਵਾਲੀਆਂ ਮਿਜ਼ਾਈਲਾਂ, ਦੇਖੋ ਡੀਗੋ ਵਾਲ। ਸੋ ਉਹ ਵੀ ਫਾਲਸ ਫਲੈਗ ਹੈ। ਈਵਨ ਜੈਰੂਸ਼ਲਮ ਦੇ ਹਵਾਲੇ ਨਾਲ ਵੀ ਆ ਰਿਹਾ, ਜਿਵੇਂ ਇਜ਼ਰਾਈਲ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ 3 ਮੋਨੋਥੀਸਟਿਕ ਧਰਮ, ਇਸਲਾਮ, ਕ੍ਰਿਸਚੀਅਨਿਟੀ ਔਰ ਜੂਡਿਜ਼ਮ ਦੇ ਪਵਿੱਤਰ ਥਾਂ ਜਿੱਥੇ ਜਿਹੜੀ ਹੈ ਰੌਕ ਆਫ ਡੋਮ ਹੈ ਔਰ ਚਰਚ ਹੈ ਕ੍ਰਿਸਚੀਅਨਸ ਦਾ, ਔਰ ਐਲ ਅਕਸਾ ਮੌਸਕ ਹੈ, ਉਹਦੇ 'ਤੇ ਵੀ ਅਟੈਕ ਕੀਤਾ। ਸੋ ਕੁੱਲ ਮਿਲਾ ਕੇ ਜਿਹੜੀ ਵੀਕਐਂਡ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਉਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਫਰਾਈਡੇ ਜਦੋਂ ਅਸੀਂ ਪ੍ਰੋਗਰਾਮ ਕੀਤਾ ਉਦੋਂ ਤੱਕ ਇਹ ਆਇਆ ਕਿ ਉਹਨਾਂ ਨੇ 48 ਘੰਟੇ ਦਾ ਟਾਈਮ ਈਰਾਨ ਨੂੰ ਦਿੱਤਾ, ਕਿਉਂਕਿ ਈਰਾਨ ਨੇ ਇੱਕ ਪਾਸੇ ਤਾਂ ਮਿਜ਼ਾਈਲਾਂ ਰਾਹੀਂ ਜਾਂ ਦੂਜਿਆਂ ਰਾਹੀਂ ਆਪਣੀ ਹੋਂਦ ਨੂੰ ਕਾਇਮ ਰੱਖਦਿਆਂ ਜਿਹੜਾ ਇਸ ਜੰਗ ਨੂੰ 24 ਦਿਨ ਤੱਕ ਖਿੱਚਿਆ, ਉਹ ਇਹਨੂੰ ਹੋਰ ਪ੍ਰੋਲੋਂਗ ਕਰਨਾ ਚਾਹੁੰਦੇ ਨੇ, ਜੋ ਕਿ ਜਿਸ ਕਿਸਮ ਦੀ ਇੰਡੀਕੇਸ਼ਨ ਹੈ। ਪਰ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਸਟ੍ਰੇਟ ਆਫ ਹਾਰਮੂਜ਼ ਹੈ,
ਜਿਹੜਾ ਸਟ੍ਰਿਪ ਹੈ 30 ਮੀਲ ਦਾ ਡੀਪ ਵਾਟਰ 'ਚ ਉਹਦੀ ਐਂਟਰੀ ਦੇ ਵਿੱਚ 30 ਮੀਲ ਉਹਦੇ ਨਿਕਲਣ ਤੋਂ ਉਹ ਸਾਰੇ ਨੂੰ ਉਹਨੇ ਚੀਨ ਨੇ ਕੰਟਰੋਲ 'ਚ ਕੀਤਾ ਹੋਇਆ। ਉਹਦੀ ਮਰਜ਼ੀ ਤੋਂ ਬਿਨਾਂ ਕੋਈ ਸ਼ਿਪ ਉੱਥੋਂ ਜਾ ਨਹੀਂ ਸਕਦਾ। 20% ਦੇ ਕਰੀਬ ਜਿੰਨੀ ਦੁਨੀਆ ਦੀ ਆਇਲ ਸਪਲਾਈ ਹੈ, ਜਿਹਦੇ 'ਚ ਮੋਸਟਲੀ ਜਾਪਾਨ, ਸਾਊਥ ਕੋਰੀਆ, ਵੀਅਤਨਾਮ, ਇੰਡੀਆ, ਚਾਈਨਾ ਨੂੰ ਉੱਥੋਂ ਹੀ ਜਾਂਦੀ ਹੈ, ਉਹ ਬਲੌਕ ਕੀਤੀ ਹੋਈ ਹੈ। ਸੋ ਪ੍ਰੈਜ਼ੀਡੈਂਟ ਟਰੰਪ ਨੇ 48 ਘੰਟੇ ਦਾ ਟਾਈਮ ਦਿੱਤਾ ਕਿ ਵੀ ਸਟ੍ਰੇਟ ਆਫ ਹਾਰਮੂਜ਼ ਨੂੰ ਖੋਲ੍ਹ ਦਿਓ, ਅਦਰਵਾਈਜ਼ ਜਿਹੜਾ ਹੈ ਅਸੀਂ ਤੁਹਾਡਾ ਜਿਹੜਾ ਹੈ ਸਾਰਾ ਪਾਵਰ ਸਿਸਟਮ ਹੈ, ਪਾਵਰ ਗ੍ਰਿਡ ਨੂੰ ਉਡਾ ਦਿਆਂਗੇ। ਪਾਵਰ ਗ੍ਰਿਡ ਦਾ ਮਤਲਬ ਹੈ ਕਿ ਵੀ ਬਿਜਲੀ, ਉਹਦਾ ਮਤਲਬ ਫਿਰ ਸਾਰਾ ਹੀ ਪ੍ਰਭਾਵਿਤ ਹੁੰਦਾ ਹੈ। ਉਹਦੇ 'ਚ ਹਸਪਤਾਲਾਂ 'ਚ ਇਨਕੂਬੇਟਰ ਨੇ, ਸਭ ਪਾਸੇ ਹਨੇਰਾ ਹੀ ਹਨੇਰਾ ਹੈ। ਔਰ ਇਹ ਇੱਕ ਇਹਦੇ ਜਵਾਬ 'ਚ ਫੌਰਨ ਜਿਹੜਾ ਈਰਾਨ ਨੇ, ਉਹਨਾਂ ਦੀ ਡਿਫੈਂਸ, ਉਹਨਾਂ ਦੀ ਫੌਰਨ ਮਿਨਿਸਟਰੀ ਨੇ ਰਿਐਕਟ ਕੀਤਾ ਕਿ ਜੇ ਤੁਸੀਂ ਇਹ ਕੰਮ ਕੀਤਾ ਤਾਂ ਫਿਰ ਅਸੀਂ ਜਿੰਨੀਆਂ ਤੁਹਾਡੇ ਬੇਸਿਸ ਦੇ ਉੱਤੇ ਵੀ ਔਰ ਜਿੰਨੀਆਂ ਇਹ ਸਟੇਟਸ ਨੇ ਦੂਸਰੀਆਂ ਖਾੜੀ ਦੇ ਜਿਹੜੇ ਮੁਲਕ ਨੇ ਜਿਨ੍ਹਾਂ 'ਚ ਫਿਰ ਉਹ ਸਾਰੇ UAE ਔਰ ਕੁਵੈਤ ਔਰ ਸਾਊਦੀ ਅਰੇਬੀਆ ਔਰ ਦੂਸਰੇ, ਅਸੀਂ ਉਹਨਾਂ ਦਾ ਵੀ ਸਭ ਕੁਝ ਉਡਾ ਦਿਆਂਗੇ। ਸੋ ਇਨਸਾਈਡ ਇਹ ਵੀ ਖਬਰਾਂ ਨੇ, ਹਾਲਾਂਕਿ ਈਰਾਨ ਨੇ ਡਿਨਾਈ ਕੀਤਾ, ਪਰ ਇਹ ਕਿਤੇ ਨਾ ਕਿਤੇ ਹੈ ਕਿ ਵੀ ਮੀਡੀਏਸ਼ਨ ਦੀ ਗੱਲ ਵੀ ਚੱਲ ਰਹੀ ਹੈ। ਉਸ ਦੇ ਵਿੱਚ ਤੁਰਕੀਏ, ਪਾਕਿਸਤਾਨ ਔਰ ਇਜਿਪਟ ਇਹ ਰੋਲ ਅਦਾ ਕਰ ਰਹੇ ਨੇ ਗੱਲਬਾਤ ਲਈ। ਇਸ ਲਈ ਪ੍ਰੈਜ਼ੀਡੈਂਟ ਟਰੰਪ ਨੇ 48 ਘੰਟੇ ਦਾ ਨੋਟਿਸ ਦਿੱਤਾ ਸੀ, ਪਰ ਨਾਲ ਦੀ ਨਾਲ ਅਗਲੇ ਦਿਨ ਉਹਨਾਂ ਨੇ ਇਹ ਕਿਹਾ ਕਿ ਅਸੀਂ ਈਰਾਨ ਦੇ ਨਾਲ ਗੱਲਬਾਤ ਚੰਗੇ ਢੰਗ ਨਾਲ ਹੋ ਰਹੀ ਹੈ ਔਰ ਅਸੀਂ ਇਸ ਨੂੰ, ਇਹ ਜਿਹੜਾ ਨੋਟਿਸ ਹੈ ਵੀ ਜਿਹੜਾ ਸਟ੍ਰੇਟ ਆਫ ਹਾਰਮੂਜ਼ ਹੈ ਇਹਨੂੰ ਖਾਲੀ ਕਰਨ, ਇਹਨੂੰ ਅਸੀਂ 5 ਦਿਨ ਜਿਹੜਾ ਹੈ ਉਹ ਦਿੰਦੇ ਹਾਂ ਇਹ ਸਾਰੇ ਨੂੰ, ਈਰਾਨ ਇਹਦੇ ਤੇ ਐਕਟ ਕਰੇ। ਹਾਲਾਂਕਿ ਈਰਾਨ ਨੇ ਫੌਰਨ ਇਹ ਕਿਹਾ ਕਿ ਜੀ ਅਸੀਂ ਕੋਈ ਗੱਲਬਾਤ ਨਹੀਂ ਚੱਲ ਰਹੀ, ਬਿਲਕੁਲ ਝੂਠ ਹੈ। ਔਰ ਅਸੀਂ ਜਿਹੜੀਆਂ ਸਾਡੀਆਂ ਕੰਡੀਸ਼ਨਸ ਨੇ ਜਿਨ੍ਹਾਂ 'ਚੋਂ ਵਾਰ ਰੈਪਰੇਸ਼ਨ ਹੈ, ਫਿਊਚਰ 'ਚ ਕਦੇ ਹਮਲਾ ਨਾ ਕਰਨ ਦੀ ਗਾਰੰਟੀ ਹੈ ਔਰ ਸਾਰੇ ਬੇਸਿਸ ਵਗੈਰਾ ਉੱਥੋਂ ਵੈਸਟ ਏਸ਼ੀਆ ਤੋਂ ਚੁੱਕਣ ਦੀ ਗੱਲ ਹੈ, ਇਹ ਜਿਹੜਾ ਅਸੀਂ ਆਪਣੇ ਜ਼ਿੱਦ ਦੇ ਉੱਤੇ ਅੜੇ ਹੋਏ ਹਾਂ। ਸੋ ਮੈਨੂੰ ਲੱਗਦਾ ਵੀ ਨੈਗੋਸ਼ੀਏਸ਼ਨ ਕਿਸੇ ਨਾ ਕਿਸੇ ਲੈਵਲ ਤੇ ਚੱਲ ਰਹੀ ਹੈ ਔਰ ਇਹ ਵਾਰ ਆਫ ਨਰਵਸ ਜਾਂ ਹੂ ਬਲਿੰਕਸ ਫਸਟ ਹੈ ਨਾ। ਅਲਟੀਮੇਟਲੀ ਕਿਤੇ ਵੀ ਟਕਰਾਅ ਹੋਏ ਵੱਡੇ ਤੋਂ ਵੱਡੇ, ਜੇ ਫਸਟ ਵਰਲਡ ਵਾਰ ਹੋਇਆ 4 ਸਾਲ ਚੱਲਿਆ, ਲੱਖਾਂ ਲੋਕ ਮਰੇ, ਇਵੈਂਚੁਅਲੀ ਟ੍ਰੀਟੀ ਹੋਈ, ਉਸ ਦੇ ਥੱਲੇ ਭਾਵੇਂ ਕੌਣ ਫਾਇਦੇ 'ਚ ਰਿਹਾ ਕੌਣ ਨੁਕਸਾਨ, ਜਾਂ ਜਰਮਨ ਬਹੁਤ ਘਾਟੇ 'ਚ ਰਿਹਾ, ਉਸ 'ਚੋਂ ਹੀ ਦੁਬਾਰਾ ਸੈਕੰਡ ਵਰਲਡ ਵਾਰ ਨਿਕਲਿਆ। ਇਸੇ ਤਰ੍ਹਾਂ ਸੈਕੰਡ ਵਰਲਡ ਵਾਰ 'ਚ ਬੇਸ਼ੱਕ ਅਮਰੀਕਾ ਨੇ ਐਟੋਮਿਕ ਪਾਵਰ ਵੀ ਹੀਰੋਸ਼ੀਮਾ ਨਾਗਾਸਾਕੀ ਤੇ ਯੂਜ਼ ਕੀਤੀ, ਲੇਕਿਨ ਇਵੈਂਚੁਅਲੀ ਤਾਂ ਟ੍ਰੀਟੀ ਹੋਈ। ਐਂਪਰਰ ਅੱਜ ਵੀ ਜੇ ਚੀਨ ਦਾ, ਜਾਪਾਨ ਦਾ ਐਂਪਰਰ ਜਾਂ ਦੂਜਾ ਕਾਇਮ ਹੈ, ਕਿਉਂਕਿ ਉਹਨਾਂ ਨੇ ਜਿਹੜਾ ਇਵੈਂਚੁਅਲੀ ਭਾਵੇਂ ਤੁਸੀਂ ਸਰੈਂਡਰ ਦੇ ਉੱਤੇ ਵੀ ਕਰ ਦਿਓ ਤਾਂ ਹੁੰਦੀ ਤਾਂ ਗੱਲਬਾਤ ਹੀ ਹੈ। ਸੋ ਸਾਨੂੰ ਇਹ ਲੱਗਦਾ ਕਿ ਵੀ ਅਸੀਂ ਹੋਪ ਹੀ ਕਰਦੇ ਹਾਂ ਕਿ ਇਹ ਕਿਸੇ ਕੰਢੇ ਲੱਗੇਗੀ ਔਰ ਇਸ ਦੇ ਉੱਤੇ ਈਵਨ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਚੀਫ ਨੇ ਵੀ ਜਿਹੜੀ ਗੱਲ ਕਹੀ, ਕਿਉਂਕਿ ਦੋਨੋਂ ਪਾਸੇ ਈਰਾਨ ਦੇ ਨਿਊਕਲੀਅਰ ਰਿਐਕਟਰ ਦੇ ਨੇੜੇ ਵੀ ਮਿਜ਼ਾਈਲਾਂ ਡਿੱਗੀਆਂ ਔਰ ਈਰਾਨ ਦੇ ਵੀ, ਔਰ ਇਹ ਵੀ ਹੈ ਉਹਨਾਂ ਨੇ ਕਿਹਾ ਜੀ ਅਸੀਂ ਸੈਂਕੜਿਆਂ ਵਰਕਰ ਤਿਆਰ, ਕੋਈ ਨਿਊਕਲੀਅਰ ਐਮਰਜੈਂਸੀ ਵੀ ਹੋ ਸਕਦੀ ਹੈ ਇਵੈਂਚੁਅਲੀ ਜੇ ਉਹਨਾਂ ਦੇ ਨਿਊਕਲੀਅਰ ਰਿਐਕਟਰ ਤੇ ਹੀ ਵੱਜੇ, ਉਹ ਰਿਲੀਜ਼ ਹੋਏ ਸਾਰਾ ਫਾਇਰ ਔਰ ਐਨਵਾਇਰਨਮੈਂਟ ਔਰ ਦੂਜੇ। ਔਰ ਉਹਨਾਂ ਦਾ ਇੱਕ ਗੱਲ ਜਿਹੜੀ ਕਹੀ, ਜਿਹੜੀ ਅਸੀਂ ਆਪਣੀ ਹੈਡਲਾਈਨਸ ਵੀ ਦਿੱਤੀ ਹੈ, ਜਿਹੜਾ WHO ਦੇ ਚੀਫ ਮਿਨਿਸਟਰ ਟੈਡਰੋਸ ਨੇ ਕਿਹਾ ਪੀਸ ਇਜ਼ ਦਾ ਬੈਸਟ ਮੈਡੀਸਨ। ਬਿਲਕੁਲ ਉਹਨੇ ਕਿਹਾ ਵੀ ਜੇ ਕੋਈ ਵੀ ਸਭ ਤੋਂ ਚੰਗੀ ਦਵਾਈ ਹੈ ਉਹ ਅਮਨ ਹੈ। ਔਰ ਇਸ 'ਚ ਅਸੀਂ ਹੋਪ ਕਰਦੇ ਹਾਂ ਕਿ ਵੀ ਇਵੈਂਚੁਅਲੀ, ਕਿਉਂਕਿ ਮੈਨੂੰ ਇਹ ਲੱਗਦਾ ਵੀ ਹੁਣ ਆਉਣ ਵਾਲਾ ਇਹ ਹਫਤਾ ਵੀ ਸਾਰਾ ਅਹਿਮ ਹੋਏਗਾ, ਕਿਉਂਕਿ 5 ਦਿਨ ਵੀਕਐਂਡ ਤੋਂ ਸ਼ੁਰੂ ਹੋਏ ਨੇ, ਥਰਸਡੇ ਤੱਕ ਜਾਏਗਾ। ਇਨ ਬਿਟਵੀਨ ਕੀ ਅਮਰੀਕਾ ਔਰ ਇਜ਼ਰਾਈਲ ਆਪਣੇ ਹਮਲੇ ਜਿਹੜੇ ਨੇ ਉਹਨਾਂ ਨੂੰ ਰੋਕਦੇ ਨੇ, ਕਿਉਂਕਿ ਇਸ ਦੇ ਵਿੱਚ ਇਹ ਕੋਈ ਗਾਰੰਟੀ ਨਹੀਂ ਦਿੱਤੀ ਗਈ ਜਾਂ ਲਈ ਗਈ ਕਿ ਜੀ ਅਸੀਂ ਹਮਲੇ ਨਹੀਂ ਕਰਾਂਗੇ। ਈਰਾਨ ਨੂੰ ਕਿਹਾ ਗਿਆ ਕਿ ਵੀ ਇਹ ਜਿਹੜਾ ਉਸ ਨੂੰ ਖਾਲੀ ਕਰੋ, ਜਿਹੜਾ ਉਸ ਦੇ ਉੱਤੇ ਆਪਣਾ ਜੱਫਾ, ਔਰ ਕਿਵੇਂ ਇਹ ਅੱਗੇ ਗੱਲ ਤੁਰੇਗੀ, ਪਰ ਅਸੀਂ ਇਹ ਹੋਪ ਕਰਦੇ ਹਾਂ ਕਿ ਇਹ ਕਿਸੇ ਨਾ ਕਿਸੇ ਪਾਸੇ ਤੁਰੇ। ਇਸ ਵੇਲੇ ਦੋਨਾਂ ਦੀ ਪੋਜੀਸ਼ਨ ਪਬਲਿਕਲੀ ਜਿਹੜਾ ਅਮਰੀਕਾ ਦੀ ਕੰਸੀਲੇਟਰੀ ਟੋਨ ਹੈ, ਪਰ ਈਰਾਨ ਜਿਹੜਾ ਡਿਫਾਇੰਟ ਹੈ। ਸ਼ਾਇਦ ਇਹ ਵੀ ਹੁੰਦਾ ਹੈ ਕਿ ਵੀ ਕਈ ਵਾਰ ਜਿਹੜਾ ਜਿਵੇਂ ਪੰਜਾਬੀ ਦਾ ਅਖਾਣ ਹੈ ਵੀ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰਦਾ ਹੈ, ਈਰਾਨ ਨੂੰ ਲੱਗਦਾ ਵੀ 2 ਵਾਰ ਉਹਦੇ ਨਾਲ ਇਵੇਂ ਹੋ ਚੁੱਕਾ ਹੈ ਵੀ ਗੱਲਬਾਤ ਦੇ ਬਹਾਨੇ ਇੱਧਰ ਗੱਲਬਾਤ ਉਹ ਕਰ ਰਹੇ ਸੀ ਤੇ ਇੱਧਰ
ਜਿਹੜਾ ਉਹ ਹਮਲੇ ਬੋਲੇ ਗਏ। ਸੋ ਹੋਪਫੁਲੀ ਇਹ ਕਿਸੇ ਕੰਢੇ ਲੱਗ ਜਾਏ ਇਸ ਹਫਤੇ 'ਚ, ਅਸੀਂ ਹੋਪ ਕਰਦੇ ਹਾਂ। ਹਾਲਾਂ ਮੈਨੂੰ ਜਦੋਂ ਕਿਸੇ ਨੇ ਇੰਟਰਵਿਊ ਦੇ ਵਿੱਚ ਪਿਛਲੇ ਦਿਨੀ ਪੁੱਛਿਆ ਵੀ ਕਿ ਵੀ ਕੀ ਹੈ, ਮੈਂ ਕਿਹਾ ਵੀ ਮੈਨੂੰ ਲੱਗਦਾ ਹੈ ਕਿ ਇਹ ਅਲਟੀਮੇਟਲੀ ਕੋਈ ਨਾ ਕੋਈ ਈਰਾਨ ਇੱਕ ਮੋਰ ਪਾਵਰਫੁਲ ਐਂਟੀਟੀ ਦੇ ਤੌਰ ਤੇ ਆਏਗਾ। ਔਰ ਜਦੋਂ ਈਵਨ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਕਿਹਾ ਗਿਆ ਵੀ ਤੁਹਾਡਾ ਮਕਸਦ ਤਾਂ ਰਜੀਮ ਚੇਂਜ ਸੀ, ਉਹ ਤਾਂ ਉੱਥੇ ਹੀ ਆ, ਉਹ ਕਹਿੰਦਾ ਬਦਲ ਹੀ ਗਿਆ ਰਜੀਮ ਜਦੋਂ ਅਸੀਂ ਉਹਨਾਂ ਦੀ ਲੀਡਰਸ਼ਿਪ ਵੀ ਮਾਰਤੀ, ਫੌਜੀ ਲੀਡਰਸ਼ਿਪ ਵੀ ਮਾਰਤੀ, ਦੂਜੀ ਵੀ ਇਹ ਚੇਂਜ ਹੀ ਹੈ ਰਜੀਮ। ਚਲੋ ਇਸ ਬਹਾਨੇ ਨਾਲ ਹੀ ਸਹੀ, ਪਰ ਇਵੈਂਚੁਅਲੀ ਜਿਹੜਾ ਗੱਲਬਾਤ ਰਾਹੀਂ ਹੀ ਜਿਹੜਾ ਕਿਸੇ ਚੀਜ਼ ਦਾ ਹੱਲ ਨਿਕਲਦਾ ਹੈ। ਐਂਡ ਵੀ ਹੋਪ ਫॉर द ਬੈਸਟ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਗੱਲਬਾਤ ਕਰਦਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਡੀ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।